ਇਹੀ ਆ ਵੀ ਜਿਉਂ-ਜਿਉਂ ਦੁਨੀਆ 'ਚ ਭੀੜ ਵੱਧ ਰਹੀ ਆ, ਹੂੰ ਆਦਮੀ ਆਪਣੇ ਨੂੰ ਇਕੱਲਾ ਮਹਿਸੂਸ ਕਰਦਾ। ਲੋਨਲੀਨੈਸ। ਹਾਂ, ਜਿਉਂ-ਜਿਉਂ ਸਾਨੂੰ ਸਹੂਲਤਾਂ ਵੱਧ ਰਹੀਆਂ ਤੇ ਤਕਲੀਫ਼ਾਂ ਸਗੋਂ ਵੱਧ ਰਹੀਆਂ। ਜਦੋਂ ਲਾਈਫ ਸਿੰਪਲ ਸੀ, ਲੋਕ ਇੰਨੇ ਜ਼ਿਆਦਾ ਨਹੀਂ ਸੀ, ਡਿਪਰੈਸ਼ਨ ਦਾ ਕਿਸੇ ਨੇ ਨਾਂ ਹੀ ਨਹੀਂ ਸੀ ਸੁਣਿਆ, ਇੰਨੀਆਂ ਦਵਾਈਆਂ ਨਹੀਂ ਸੀ ਹੁੰਦੀਆਂ। ਹੂੰ ਇਹਦਾ ਸਭ ਤੋਂ ਵੱਡਾ ਤਾਂ ਰੀਜ਼ਨ ਇਹ ਹੈ ਕਿ ਕਿਤੇ ਵੀ ਜਦੋਂ ਮਟੀਰੀਅਲਿਸਟਿਕ ਤਰੱਕੀ ਹੁੰਦੀ ਹੈ ਨਾ ਜੀ ਰਾਜ ਜੀ, ਉਦੋਂ ਜੀ। ਕੀ ਹੁੰਦਾ ਕਿ ਬੰਦਾ ਉਹਦੇ ਪਿੱਛੇ ਭੱਜਦਾ ਹੈ। ਹੁਣ ਹੂੰ ਮਤਲਬ ਜਦੋਂ ਲੋਕਾਂ ਕੋਲ ਕੁਛ ਵੀ ਟਰਾਂਸਪੋਰਟੇਸ਼ਨ ਦਾ ਮੁਹੱਈਆ ਨਹੀਂ ਸੀ, ਤੇ ਲੋਕੀ ਪੈਦਲ ਤੁਰ ਕੇ ਜਾਂਦੇ ਹੁੰਦੇ ਸੀ। ਤੁਰ ਕੇ ਫਿਰ ਜਾਂਦੇ। ਸਾਈਕਲ ਆ ਗਿਆ, ਸਕੂਟਰ ਆ ਗਏ, ਕਾਰਾਂ ਆ ਗਈਆਂ। ਹੂੰ ਹੁਣ ਕਾਰਾਂ ਵੀ ਨੇ, ਹੋਰ ਵੀ ਸਭ ਕੁਛ ਹੈਗਾ। ਹੁਣ ਘਰ 'ਚ ਕਈ ਵਾਰ 2-2 3-3 ਕਾਰਾਂ ਹੁੰਦੀਆਂ। ਇੱਕ ਉਸ ਤੋਂ ਵੀ ਵੱਡੀ ਗੱਲ ਹੈ ਕਿ ਉਹ ਕਾਰਾਂ ਸਹੂਲਤ ਨਹੀਂ ਰਹਿ ਗਈ, ਉਹ ਸਟੇਟਸ ਸਿੰਬਲ ਵੀ ਬਣ ਗਿਆ ਵੀ ਅੱਜ ਮੇਰੇ ਕੋਲ ਇਹ ਹੈ, ਮੈਂ ਹੁਣ ਬਦਲ ਕੇ ਉਹ ਲੈਣੀ ਹੈ, ਮੇਰੇ ਗੁਆਂਢੀ ਨੇ ਲੈ ਲਈ ਜਾਂ ਮੇਰੇ ਯਾਰ ਦੋਸਤ ਨੇ ਲੈ ਲਈ। ਤੇ ਉਹ ਇੱਕ ਦਿਖਾਵੇ ਵਾਲੇ ਪਾਸੇ ਨੂੰ ਹੋ ਗਿਆ। ਦਿਖਾਵੇ ਪਾਸੇ, ਉਹ ਜਿਹੜੇ ਦਿਖਾਵਾ ਹੈ ਨਾ ਜੀ, ਉਹ ਬਹੁਤ ਇੱਕ ਸਾਡਾ ਸਭ ਤੋਂ ਵੱਡਾ ਦੁਸ਼ਮਣ ਤਾਂ ਮੈਨੂੰ ਲੱਗਦਾ ਕਈ ਵਾਰ ਉਹੀ ਹੈ। ਉਹ ਭੱਜ ਦੌੜਿਆ ਜੀ ਬੰਦੇ ਨੂੰ ਚੈਨ ਨਾਲ ਬੈਠਣ ਨਹੀਂ ਦਿੰਦਾ। ਤੇ ਉਹਦੇ ਕਰਕੇ ਅਸੀਂ ਜੋ ਸਾਡੇ ਕੋਲ ਹੈਗਾ ਉਹਨੂੰ ਅਸੀਂ ਇੰਜੋਏ ਨਹੀਂ ਕਰਦੇ। ਇਹ ਬਹੁਤ ਵੱਡੀ ਗੱਲ ਹੈ। ਮਤਲਬ ਜੋ ਸ਼ੁਕਰਾਨਾ ਨਾ